पाकिस्तान दे फौजी मुखी नूं आसिम मुनीर उन्हां नूं प्रेजिडेंट ट्रंप ने परसनली इनवाइट कीता है एज ए गेस्ट। ਹੁਣ ਤੁਸੀਂ ਭਾਰਤ ਦਾ ਸਟਾਂਸ ਦੇਖੋ, ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਸੀ ਕਿ ਬਈ ਇਹ ਜਿਹੜਾ ਪਹਿਲਗਾਮ ਦਾ ਵਾਕਿਆ ਹੈ ਇਹ ਤਾਂ ਹੋਇਆ ਹੀ ਆਸਿਮ ਮੁਨੀਰ ਉਹਨਾਂ ਦੇ ਡਾਇਰੈਕਟ ਆਰਡਰ ਦੇ ਥੱਲੇ ਹੈ। ਹੁਣ ਅੱਜ ਐਸ ਜੈਸ਼ੰਕਰ ਉੱਥੇ ਯੂਰਪੀਅਨ ਯੂਨੀਅਨ 'ਚ ਕਹਿ ਰਿਹਾ ਸੀ ਕਿ ਤੁਸੀਂ ਟੈਰਰਿਜ਼ਮ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ, ਇਟ ਵਿਲ ਹੌਂਟ ਯੂ ਬੈਕ, ਕਿ ਤੁਹਾਡੇ ਆਏਗਾ ਫਿਰ ਵਾਪਸ ਆਏਗਾ। ਫਿਰ ਕਹਿ ਰਿਹਾ ਜੀ 1947 'ਚ ਜਦੋਂ ਪਾਕਿਸਤਾਨ ਨੇ ਇਨਵੇਡਰ ਭੇਜੇ ਸੀ ਕਸ਼ਮੀਰ ਦੇ ਵਿੱਚ, ਉਦੋਂ ਵੀ ਤੁਹਾਡੇ ਵੈਸਟਰਨ ਮੁਲਕਾਂ ਨੇ ਜਾਂ ਦੂਜਿਆਂ ਨੇ ਉਹਦੇ ਖਿਲਾਫ ਨਹੀਂ ਸੀ ਬੋਲਿਆ, ਇਵੇਂ ਹੀ ਹੁਣ ਵੀ ਤੁਸੀਂ ਨਹੀਂ ਬੋਲ ਰਹੇ। ਹੁਣ ਤੁਸੀਂ ਇੰਡੀਅਨ ਨੈਰੇਟਿਵ ਦੀ ਬੇਈਮਾਨੀ ਦੇਖੋ। ਹੁਣ ਉਹਨਾਂ ਨੂੰ ਲੱਗਦਾ ਵੀ ਆਪਣੇ ਲੋਕਾਂ ਨੂੰ ਅਸੀਂ ਕੀ ਕਵਾਂਗੇ ਕਿ ਵੀ ਅਸੀਂ ਤਾਂ ਇੰਨਾ ਕਰੋੜਾਂ ਰੁਪਈਆ ਖਰਚਿਆ ਹੈ, ਡੈਲੀਗੇਸ਼ਨ ਗਏ ਤਾਂ ਵਾਪਸ ਆਏ ਨਹੀਂ, ਤੇ ਉਸ ਪਾਸੇ ਆਪਣੀ ਅਜੇ ਸਕਸੈਸ ਵੀ ਨਹੀਂ ਸੀ ਸੈਲੀਬ੍ਰੇਟ ਕਰ ਰਹੇ ਕਿ G7 ਸੱਦਾ ਅਸੀਂ ਦਵਾ ਦਿੱਤਾ ਉਹਨੂੰ ਮੋਦੀ ਨੂੰ। ਉਹਨੇ ਕਿਹਾ ਜੀ ਪਾਕਿਸਤਾਨ ਫੌਜੀ ਚੀਫ ਆ ਕੇ ਬਹਿ ਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ। ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੂੰ 14 ਜੂਨ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ। ਸੋ ਇਹ ਦਿਨ ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ ਅਤੇ ਅਮਰੀਕੀ ਫੌਜ ਵੱਲੋਂ ਆਪਣਾ 250ਵਾਂ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਸੋ ਪਾਕਿਸਤਾਨੀ ਫੌਜੀ ਮੁਖੀ ਇਸ ਸੈਲੀਬ੍ਰੇਸ਼ਨ ਵਿੱਚ ਇੱਕ ਮਹਿਮਾਨ ਵਜੋਂ ਸ਼ਾਮਲ ਹੋਣਗੇ ਔਰ ਭਾਰਤੀ ਹਾਕਮਾਂ ਨੂੰ ਅਮਰੀਕਾ ਦੇ ਇਸ ਫੈਸਲੇ ਤੇ ਦੰਦਲ ਪਈ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਭਾਰਤ ਲਈ ਝਟਕਾ ਤੇ ਦੇ ਝਟਕਾ ਤੇ ਦੇ ਝਟਕਾ, ਉਹਨੂੰ ਮੈਂ ਸਰਪ੍ਰਾਈਜ਼ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਜਾਂ ਹੈਰਾਨੀ ਜਾਂ ਭੌ ਚੱਕਾ ਜਿਹੜਾ ਲਫ਼ਜ਼ ਹੈ ਕਹਿੰਦੇ ਨੇ, ਭੌ ਚੱਕਾ। ਔਰ ਵਾਕਿਆ ਇਹ ਭੌ ਚੱਕੇ ਹੋ ਰਹੇ ਨੇ, ਕਿਉਂਕਿ ਇੱਕ ਤੋਂ ਬਾਅਦ ਇੱਕ ਤਾਂ ਇਹਨਾਂ ਨੇ ਨੂੰ ਵੱਡਾ ਸਰਪ੍ਰਾਈਜ਼ ਮਿਲਿਆ ਜਦੋਂ ਕਿ ਅਸੀਂ 4 ਰੋਜ਼ਾ ਮਿਸਲ ਡਰੋਨ ਜੰਗ ਦੀ ਗੱਲ ਕਰਦੇ ਹਾਂ। 7 ਮਈ ਤੋਂ 10 ਮਈ ਤੱਕ ਇਹਨਾਂ ਦਾ ਜਿਹੜਾ ਸਾਰਾ ਗਰੂਰ ਸੀ, ਜਿਹੜੀ ਜਿਸ ਲੈਵਲ ਦੇ ਉੱਤੇ ਉੜ ਰਹੇ ਸੀ, ਇਹਨਾਂ ਦੀਆਂ 4.5 ਫੁੱਟੀਆਂ ਐਂਕਰ ਜਿਹੜੀਆਂ ਨੇ ਉਹ 6-6 ਫੁੱਟ ਉੱਚੀਆਂ ਉਛਲ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਔਰ ਅਖੰਡ ਭਾਰਤ ਬਣਾਉਣ ਦਾ ਔਰ ਉਹ ਸਾਰਾ ਕਰ ਰਹੇ ਸੀ। ਉਹ ਤਾਂ ਪਹਿਲੇ ਦਿਨ ਹੀ ਜਦੋਂ ਇਹਨਾਂ ਦੇ, ਹੁਣ ਤਾਂ ਬੜੀ ਸੀਰੀਅਸ ਡਿਬੇਟ ਹੈ, ਇਹ ਵੀ ਹੈ ਵੀ ਫਰਾਂਸ ਨੇ ਵੀ ਅੱਖਾਂ ਦਿਖਾਈਆਂ ਇੰਡੀਆ ਨੂੰ ਵੀ ਕਿੰਨੇ ਰਾਫੇਲ ਡਿੱਗੇ ਨੇ, ਕੀ ਹੈ 20 ਸਾਲ ਤੋਂ ਰਾਫੇਲ ਦੀ ਇੱਕ ਮਾਰਕੀਟ ਸੀ, ਉਹਨਾਂ ਦਾ ਸ਼ੇਅਰ ਡਿੱਗ ਪਏ ਬਹੁਤ ਬੁਰੀ ਤਰ੍ਹਾਂ। ਫਰਾਂਸ ਗਵਰਨਮੈਂਟ ਨੇ ਵੀ ਕਿਹਾ ਤੁਸੀਂ ਦੱਸਦੇ ਕਿਉਂ ਨਹੀਂ, ਅਸੀਂ ਦੇਖੀਏ ਵੀ ਕੀ ਉਹਦੇ 'ਚ ਕਮਜ਼ੋਰੀ ਸੀ ਜਾਂ ਤੁਹਾਡਾ ਕੀ ਪਾਰਟ ਸੀ। ਹੁਣ ਇਹ ਡਿਬੇਟ ਈਵਨ ਇਹਨਾਂ ਦੇ ਸਰਕਲਸ ਦੇ ਵਿੱਚ ਵੀ ਕਿ ਬਈ ਜਿਹੜੇ ਅੱਜ ਹੀ ਡੌਨ ਪਾਕਿਸਤਾਨ ਦੀ ਅਖਬਾਰ ਨੇ ਵੀ ਡਿਟੇਲ ਦਿੱਤੀ ਹੈ ਕਿ ਭਾਈ ਇਹਨੇ ਉਹਦੇ 'ਚ 3 ਕੇ 4 ਰਾਫੇਲ ਨੇ ਔਰ ਇੱਕ ਜਿਹੜਾ ਉਹ ਮਿਰਾਜ ਹੈ ਔਰ ਦੂਸਰਾ ਜਿਹੜਾ ਮਿਗ ਹੈ ਔਰ ਦੂਸਰੇ ਕੀ ਨੇ, ਸਾਰੀ ਡਿਟੇਲ। ਲੇਕਿਨ ਰਾਫੇਲ ਦਾ ਡਿੱਗਣਾ ਔਰ ਅਜੇ ਤੱਕ ਵੀ 1 ਮਹੀਨਾ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਸਾਰੇ ਕਨਫਲਿਕਟ ਨੂੰ, ਸੀਜ਼ ਫਾਇਰ ਹੋਇਆ ਨੂੰ, ਕਿਉਂਕਿ ਅੱਜ 11 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, 10 ਮਈ ਨੂੰ ਇਹ ਹੋਇਆ, ਤੇ 1 ਮਹੀਨੇ ਤੱਕ ਅਜੇ ਤੱਕ ਵੀ ਉਹਨਾਂ ਨੇ ਕੋਈ, ਉਹਨਾਂ ਦੇ ਹਾਲਾਂ ਫੌਜੀ ਚੀਫ ਨੇ ਬਾਹਰ ਸਿੰਗਾਪੁਰ ਆ ਕੇ ਇੰਟਰਵਿਊ ਦੇ ਕੇ ਮੰਨਿਆ ਕਿ ਜੀ ਲਾਸ ਹੋਏ ਹੈ, ਪਰ ਹੁੰਦੇ ਹੀ ਰਹਿੰਦੇ ਆ ਜੀ ਜੰਗਾਂ ਦੇ ਵਿੱਚ, ਇਟ ਡਜ਼ਨਟ ਮੈਟਰ ਕਿੰਨੇ ਹੋਏ, ਕਿ ਇਹ ਨਹੀਂ ਹੈ। ਔਰ ਹੁਣ ਇੰਨਾ ਕੁ ਦਬਾਅ, ਕਿਉਂਕਿ 4 ਚੁਫੇਰੇ, ਜਿਵੇਂ ਅੱਜ ਹੀ ਇੱਕ ਜਿਹੜਾ ਐਕਸਪਰਟ ਆ ਉਹ ਕਹਿ ਰਿਹਾ ਸੀ, ਕਹਿੰਦੇ ਵੀ ਤੁਸੀਂ ਲੁਕਾ ਕਿਹਦੇ ਤੋਂ ਰਹੇ ਹੋ ਦੁਨੀਆ ਤੋਂ, ਜਿਹੜੀ ਸੈਟੇਲਾਈਟ ਰਾਹੀਂ ਵਿਜ਼ਨ ਹੈ, ਅਮਰੀਕਾ ਨੂੰ ਪਤਾ ਹੈ ਤੁਹਾਡੇ ਨਾਲ ਕੀ ਹੋਇਆ, ਰੂਸ ਨੂੰ ਪਤਾ ਹੈ, ਚਾਈਨਾ ਨੂੰ ਪਤਾ ਹੈ, ਔਰ ਇਸ ਸਾਰੇ ਦੇ ਚਲਦਿਆਂ ਤੁਸੀਂ ਸਿਰਫ ਆਪਣੇ ਲੋਕਾਂ ਨੂੰ ਹਨੇਰੇ 'ਚ ਰੱਖ ਰਹੇ ਹੋ ਵੀ ਉਹਨਾਂ ਨੂੰ ਨਹੀਂ ਪਤਾ ਵੀ ਤੁਹਾਡਾ ਕਿਵੇਂ ਜਲੂਸ ਨਿਕਲਿਆ। ਔਰ ਇਹ ਦੱਸ ਰਿਹਾ ਵੀ ਫਿਊਚਰ ਦੇ ਵਿੱਚ ਤੁਹਾਡਾ ਅੱਗੋਂ ਜੇ ਸੱਚਮੁੱਚ ਇਹ ਜਿਹੜੀ ਹੈ ਹੌਟ ਵਾਰ ਅੱਗੇ ਵੱਧਦੀ ਹੈ ਤੇ ਤੁਹਾਡਾ ਹੁਣ ਤਾਂ ਉਹ ਇਹਦੇ 'ਚੋਂ ਇਹ ਵੀ ਹੋ ਗਿਆ ਵੀ ਲੜਾਈ ਅਲਟੀਮੇਟਲੀ ਅਪਰ ਐਜ ਕਿਹਦਾ ਹੋਏਗਾ, ਗਰਾਊਂਡ ਟਰੂਪਸ ਡਿਸਾਈਡ ਨਹੀਂ ਕਰਨਗੇ, ਇਹ ਏਅਰ ਫੋਰਸ ਕਰੇਗੀ। ਔਰ ਉਹਦੇ 'ਚ ਪਾਕਿਸਤਾਨ ਨੇ ਆਪਣਾ ਐਜ ਹੀ ਨਹੀਂ ਦਿਖਾਇਆ, ਰਾਦਰ ਇਹਨਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ। ਹੁਣ ਦੂਸਰੇ ਪਾਸੇ ਅਸੀਂ ਕੱਲ ਵੀ ਗੱਲ ਕੀਤੀ, ਜਿਹੜੀ ਉਹ ਸੈਗਮੈਂਟ ਕਾਫੀ ਵਾਇਰਲ ਹੋਇਆ ਕਿ ਵੀ ਇਹਨਾਂ ਨੇ ਉਹ ਜਿਹੜਾ 38-39 ਦੇਸ਼ਾਂ ਮੁਲਕਾਂ ਦੇ ਵਿੱਚ
ਟੈਕਸ ਪੇਅਰ ਮਨੀ ਦੇ ਕਰੋੜਾਂ ਰੁਪਈਏ ਖਰਚ ਕੇ ਜਿਹੜਾ 59 ਮੈਂਬਰੀ ਡੈਲੀਗੇਸ਼ਨ ਭੇਜਿਆ ਔਰ ਸ਼ਸ਼ੀ ਥਰੂਰ ਵੱਡਾ ਡੈਲੀਗੇਸ਼ਨ ਲੈ ਕੇ ਅਮਰੀਕਾ 'ਚ ਵੀ ਬੈਠਾ ਰਿਹਾ ਔਰ ਦੂਜਾ ਕਿ ਭਾਈ ਉਹਦਾ ਵੀ ਜਲੂਸ ਨਿਕਲਿਆ। ਇੱਕ ਵੀ ਮੁਲਕ ਐਸਾ ਨਹੀਂ ਹੈ ਜਿਨ੍ਹਾਂ ਦੇ ਕਿਸੇ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਨੇ ਇਹਨਾਂ ਦੇ ਨਾਲ ਬਹਿ ਕੇ ਆਪਣੀਆਂ ਹੀ ਫੋਟੋਆਂ ਪਾਈ ਗਏ ਲਾਈ ਗਏ ਕਿ ਜੀ ਅਸੀਂ ਕਰ ਆਏ। ਔਰ ਅਮਰੀਕਾ 'ਚ ਵੀ ਉਹਨਾਂ ਨੇ ਜਾ ਕੇ ਦਾਅਵਾ ਕੀਤਾ ਸ਼ਸ਼ੀ ਥਰੂਰ ਨੇ, ਵੀ ਮੈਟ ਵਿਦ ਦਾ ਥਿੰਕ ਟੈਂਕਸ, ਵੀ ਮੈਟ ਵਿਦ ਦਾ ਕਾਂਗਰਸਮੈਨ, ਵੀ ਮੈਟ ਵਿਦ ਦਾ ਦਿਸ, ਸਟੇਟ ਡਿਪਾਰਟਮੈਂਟ ਨੂੰ ਮਿਲੇ, ਦੂਜੇ ਤੀਜੇ। ਹੁਣ ਇੱਕ ਪਾਸੇ ਸਾਡੇ ਲਈ ਬੇਸ਼ੱਕ ਅਸੀਂ ਜਿਵੇਂ ਡਿਸਕਸ ਕਰਕੇ ਹਟੇ ਹਾਂ ਕਿ 13 ਤੋਂ 15 ਜੂਨ G7 ਦੇ ਉੱਤੇ ਆਉਣਾ ਮੋਦੀ ਦਾ, ਇਹ ਸਾਨੂੰ ਲੱਗਦਾ ਵੀ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਹੋਏਗਾ ਅਮਰੀਕਾ ਦੀ। ਉਹਦਾ ਕੀ ਰੀਜ਼ਨ ਹੈ ਕੀ ਨਹੀਂ ਔਰ ਬਾਅਦ 'ਚ ਕੀ ਹੋਏਗਾ ਬਾਅਦ ਦੀ ਗੱਲ ਹੈ। ਪਰ ਜਿਹੜਾ ਅੱਜ ਇੱਕ ਬਹੁਤ ਵੱਡਾ ਸ਼ੌਕ ਇੰਡੀਆ ਦੇ ਲਈ ਵੀ ਔਰ ਸ਼ਾਇਦ ਬਹੁਤਿਆਂ ਦੇ ਲਈ ਇਹ ਇੱਕ ਖਬਰ ਆਪਣੇ ਆਪ ਦੇ ਵਿੱਚ ਮਾਅਨੇ ਰੱਖਦੀ ਹੈ। ਹੁਣ ਜਿਹੜਾ ਕਮਿੰਗ ਸੈਚਰਡੇ ਹੈ, ਇਹ ਪਾਕਿਸਤਾਨ ਅਮਰੀਕਨ ਫੌਜ ਦੀ ਸਥਾਪਨਾ ਦੀ 250ਵੀਂ 250ਵੀਂ ਵਰ੍ਹੇਗੰਢ ਵੀ ਹੈ ਔਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਟਰੰਪ ਦਾ ਜਨਮ ਦਿਨ ਵੀ ਹੈ। ਸੋ ਜਿੱਥੇ ਫੌਜ ਦਾ 250 ਫਿਗਰ ਜਿਹੜੀ ਹੈ ਉਹਦਾ ਇੱਕ ਆਪਣੀ ਅਹਿਮੀਅਤ ਹੈ, ਜਿਵੇਂ ਕੋਈ ਈਵਨ ਦੇ ਉੱਤੇ ਆ ਕੇ ਰੁਕਦਾ ਹੈ ਜਾਂ ਸਾਡੇ 1100 2100 ਜਾਂ ਇਹ ਉਹ ਜਾਂ 1000, ਹਾਲਾਂਕਿ ਕੋਈ ਉਹਦੇ 'ਚ ਕੋਈ ਉਹਦੀ ਅਹਿਮੀਅਤ ਨਾਲ ਜੁੜਿਆ ਹੋਇਆ ਕੋਈ ਜਾਦੂ ਨਹੀਂ ਹੈ, ਲੇਕਿਨ 250 ਚੰਗਾ ਲੱਗਦਾ ਉਹ ਕਹਿਣ ਨੂੰ ਵੀ ਉਹਨਾਂ ਨੇ ਟਰੰਪ ਨੇ ਕਿਹਾ ਵੀ ਮੇਰਾ ਜਨਮ ਦਿਨ ਹੈ ਤੇ ਜਾਓ ਜਲਾਲ ਨਾਲ ਮਨਾਉਣਾ। ਆਲਰੇਡੀ ਫੌਜ ਨੂੰ ਵਾਹਵਾ ਪੈਸੇ ਵੀ ਦੇ ਦਿੱਤੇ ਨੇ, $1 ਟ੍ਰਿਲੀਅਨ ਕਿ ਕਿੰਨਾ ਉਹਨਾਂ ਨੂੰ ਦਿੱਤਾ ਕਿ ਵੀ ਕੋਈ ਨਹੀਂ ਕਰੋ। ਔਰ ਕਦੋਂ ਫੌਜ ਦੀ ਵਰਤੋਂ ਕਿੱਥੇ ਕਰਨੀ ਹੈ, ਨੈਸ਼ਨਲ ਗਾਰਡ ਤਾਂ ਆਲਰੇਡੀ ਐਸਲੇ 'ਚ ਸੱਦੇ ਹੋਏ ਨੇ। ਇਸ ਸਭ ਦੇ ਚੱਲਦੇ ਆ ਜਿਹੜਾ ਇੱਕ ਵੱਡਾ ਝਟਕਾ ਭਾਰਤ ਦੇ ਲਈ, ਔਰ ਇਹ ਇਮੀਡੀਏਟਲੀ ਜਦੋਂ ਕਿ ਇੱਕ ਪਾਸੇ ਡੈਲੀਗੇਸ਼ਨ ਹੈ ਜੋ ਉਹਨਾਂ ਦਾ ਵਾਪਸ ਮੁੜ ਕੇ ਮੋਦੀ ਨੂੰ ਬਰੀਫ ਕਰਕੇ ਉੱਥੇ ਕਰ ਹੀ ਰਿਹਾ ਸੀ ਜੀ ਕਿ ਉਹਨਾਂ ਨੇ ਕਿਵੇਂ ਪਾਕਿਸਤਾਨ ਨੂੰ ਐਕਸਪੋਜ਼ ਕੀਤਾ, ਦੁਨੀਆ ਨੂੰ ਦੱਸਿਆ। ਐਸ ਜੈ ਸ਼ੰਕਰ ਯੂਰਪ 'ਚ ਬੈਠਾ ਹੋਇਆ, ਯੂਰਪੀਅਨ ਯੂਨੀਅਨ, ਫਰਾਂਸ, ਇੱਧਰ ਉੱਧਰ, ਔਰ ਖਬਰ ਕਿ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਆਸਮ ਮੁਨੀਰ ਚੀਫ ਜਿਹੜੇ ਨੇ ਆਸਮ ਮੁਨੀਰ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਪਰਸਨਲੀ ਇਨਵਾਈਟ ਕੀਤਾ ਹੈ ਐਜ਼ ਏ ਗੈਸਟ ਉਹਨਾਂ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ, ਜਿਹੜੀ ਅਮਰੀਕਨ ਫੌਜ ਦੀ 250ਵੀਂ ਜਿਹੜੀ ਹੈ ਉਹ ਸਥਾਪਨਾ ਦੇ ਨਾਲ ਵੀ ਹੈ ਔਰ ਉਹਨਾਂ ਦਾ ਜਨਮ ਦਿਨ ਵੀ ਹੈ। ਔਰ ਆਲਰੇਡੀ ਉਹ ਜਹਾਜ਼ ਚੜ੍ਹ ਚੁੱਕੇ ਹੋਣੇ ਨੇ, ਮੋਸਟ ਲਾਈਕਲੀ ਥਰਸਡੇ ਕੱਲ ਉਹਨਾਂ ਨੇ ਪਹੁੰਚ ਜਾਣਾ ਹੈ ਆਸਮ ਮੁਨੀਰ ਸਾਹਿਬ ਨੇ। ਹੁਣ ਫੀਲਡ ਮਾਰਸ਼ਲ ਵੀ ਨੇ, ਜਿਹੜਾ 4 ਰੋਜ਼ਾ ਡਰੋਨ ਮਿਸਲ ਕਨਫਲਿਕਟ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਔਰ ਸਕਸੈਸ ਦੇ ਵਿੱਚ ਜਿਹੜਾ ਫੌਜ 에ਅਰਫੋਰਸ ਤੇ ਉਹਨਾਂ ਦੇ ਸਿੱਧੂ ਨੇ ਉਹਨਾਂ ਦੀ ਐਕਸਟੈਂਸ਼ਨ ਹੋਈ ਔਰ ਆਸਮ ਮੁਨੀਰ ਸਾਹਿਬ ਜਿਹੜੇ ਨੇ ਉਹਨਾਂ ਨੇ ਫੀਲਡ ਮਾਰਸ਼ਲ ਤਹਿ ਜ਼ਿੰਦਗੀ ਹਯਾਤੀ ਜਿੰਨੀ ਦੇਰ ਹੈ ਉਹ ਉਹਦਾ ਹਾਲਾਂ ਸਿੰਬੋਲਿਕ ਹੈ ਜਾਂ ਔਰਨਾਮੈਂਟਲ ਹੈ ਕਾਈਂਡ ਆਫ, ਲੇਕਿਨ ਫਿਰ ਵੀ ਦੈਟ ਸ਼ੋਜ਼ ਕਿ ਵੀ ਉਹਨਾਂ ਨੇ ਇਹ ਅਰਨ ਕੀਤਾ ਹੈ ਆਪਣੇ ਇਸ ਸਾਰੇ ਟਕਰਾਅ ਦੇ ਦੌਰਾਨ। ਬਿਲਕੁਲ। ਹੁਣ ਤੁਸੀਂ ਭਾਰਤ ਦਾ ਸਟਾਂਸ ਦੇਖੋ, ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਸੀ ਕਿ ਬਈ ਇਹ ਜਿਹੜਾ ਪਹਿਲਗਾਮ ਦਾ ਵਾਕਿਆ ਹੈ ਇਹ ਤਾਂ ਹੋਇਆ ਹੀ ਆਸਮ ਮੁਨੀਰ ਉਹਨਾਂ ਦੇ ਡਾਇਰੈਕਟ ਆਰਡਰ ਦੇ ਥੱਲੇ ਹੈ ਕਿ ਵੀ ਇਹ ਤਾਂ ਪੈਟਰਨਾਈਜ਼ ਕਰਦੇ ਨੇ ਦਹਿਸ਼ਤਗਰਦੀ ਨੂੰ। ਆਲਰੇਡੀ ਉਹਨਾਂ ਨੇ ਓਪਨਲੀ ਉਸ ਤੋਂ ਪਹਿਲਾਂ ਭਾਰਤ ਨੂੰ ਥ੍ਰੈਟ ਵੀ ਕੀਤਾ ਸੀ ਕਿ ਜੀ ਹੁਣ ਜੋ ਤੁਸੀਂ ਕਰ ਰਹੇ ਹੋ, ਜਦੋਂ ਬਲੋਚਿਸਤਾਨ ਦੇ ਵਿੱਚ ਇਹਨਾਂ ਨੇ ਟ੍ਰੇਨ 'ਚੋਂ ਕਿਲਿੰਗਸ ਕੀਤੀਆਂ ਦੂਜੀਆਂ, ਕਿ ਹੁਣ ਤੁਸੀਂ ਵੀ ਤਿਆਰ ਰਹੋ ਵੀ ਤੁਸੀਂ ਦੂਸਰੀ ਜ਼ਬਾਨ ਨਹੀਂ ਸਮਝਦੇ। ਸੋ ਉਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਸੀ ਕਿ ਆਸਿਮ ਮੁਨੀਰ ਨੂੰ ਇੱਕ, ਔਰ ਇਹ ਰਿਪੀਟਡਲੀ ਭਾਰਤ ਦਾ ਇਹ ਕਹਿਣਾ ਹੁਣ ਵੀ ਐਸ ਜੈ ਸ਼ੰਕਰ ਜਦੋਂ ਉੱਥੇ ਯੂਰਪੀਅਨ ਯੂਨੀਅਨ ਔਰ ਦੂਸਰੇ 'ਚ ਵੀ ਬੋਲ ਰਿਹਾ ਸੀ ਤੇ ਉਹ ਉਸਾਮਾ ਬਿਨ ਲੈਡਨ ਦਾ ਨਿਹੋਰਾ ਦਿੰਦੇ ਨੇ ਕਿ ਜੀ ਦੇਖੋ ਜਿਹੜੇ ਹੈ ਉੱਥੇ ਪਾਕਿਸਤਾਨ ਦੇ ਫੌਜੀ ਜਿਹੜਾ ਹੈੱਡਕੁਆਰਟਰ ਹੈ ਉਹਦੇ ਨੇੜੇ ਕੁਛ ਡਿਸਟੈਂਸ 'ਤੇ ਰਹਿ ਰਿਹਾ ਸੀ, ਕਿੱਥੇ ਰਿਹਾ, ਔਰ 50 ਤੋਂ ਜ਼ਿਆਦਾ ਉਹ ਜਥੇਬੰਦੀਆਂ ਜਿਹੜੀਆਂ ਦਹਿਸ਼ਤਗਰਦ ਐਲਾਨੀਆਂ ਹੋਈਆਂ UN ਨੇ, ਉਹ ਪਾਕਿਸਤਾਨ ਜਿਹੜਾ ਉਹਨਾਂ ਨੂੰ ਪੈਟਰਨਾਈਜ਼ ਕਰਦਾ ਹੈ ਔਰ ਇਹ ਫੀਲਡ ਸਟੇਟ, ਦਹਿਸ਼ਤਗਰਦ ਸਟੇਟ, ਐਪੀ ਸੈਂਟਰ ਆਫ ਟੈਰਰਿਜ਼ਮ, ਇਹ ਉਹ। ਹੁਣ ਇਸ ਸਾਰੇ 'ਚੋਂ ਜ਼ਾਹਰ ਹੈ ਵੀ ਇੱਕ ਤਾਂ ਅਮਰੀਕਾ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਨਹੀਂ ਇਨਵਾਈਟ ਕੀਤਾ, ਗੱਲ ਭਾਵੇਂ ਟੈਕਨੀਕਲੀ ਇਹ ਹੈ ਵੀ ਫੌਜੀ ਸਥਾਪਨਾ ਦਿਵਸ ਹੈ 250 ਸਾਲਾਂ ਦੇ ਫੌਜ ਦੇ ਮੁਖੀ ਨੂੰ,
ਹੁਣ ਇਹ ਆਪਣੇ ਆਪ ਦੇ ਵਿੱਚ ਜਦੋਂ ਕਿ ਇੱਕ ਪਾਸੇ ਭਾਰਤ ਦਾ ਜ਼ੋਰ ਲੱਗਾ ਹੋਇਆ ਸੀ ਕਿ ਆਸਿਮ ਮੁਨੀਰ ਨੂੰ ਪੂਰਾ ਉਹਨਾਂ ਨੇ ਵਿਲੀਫਾਈ ਕੀਤਾ, ਪੂਰਾ ਦਹਿਸ਼ਤਗਰਦੀ ਦੇ ਖਾਨੇ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ, ਔਰ ਈਵਨ ਰਵੀ ਪ੍ਰਸਾਦ ਜਿਹੜਾ ਉਸ ਡੈਲੀਗੇਸ਼ਨ 'ਚੋਂ ਗਿਆ ਹੈ, ਉਹਨੇ ਜਿਹੜਾ ਉਹਦਾ ਬਿਆਨ ਵੀ ਸੀ ਕਿ ਪਾਕਿਸਤਾਨ ਇਨ ਦਾ ਗ੍ਰਿਪ ਆਫ ਏ ਮਿਲਟਰੀ ਟੈਰਰਿਸਟ ਨੈਕਸਸ, ਇਹ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਮਿਲਟਰੀ ਔਰ ਟੈਰਰਿਸਟ ਦੀ ਨੈਕਸਸ ਹੈ। ਉਸ ਦੌਰ ਦੇ ਵਿੱਚ ਆਸਿਮ ਮੁਨੀਰ ਨੂੰ ਇਨਵਾਈਟ ਕਰਨਾ ਇਹ ਭਾਰਤ ਦੇ ਲਈ ਵਾਕਈ ਦੰਦਲ ਪੈਣ ਵਾਲੀ ਗੱਲ ਹੈ। ਹਾਲਾਂਕਿ ਅਸੀਂ ਇਹ ਦੇਖ ਰਹੇ ਸੀ ਕਿ ਵੀ ਇਹ ਇਸ ਤੋਂ ਪਹਿਲਾਂ ਇਹ ਨਹੀਂ ਹੈ ਵੀ ਪਹਿਲੀ ਵਾਰ ਆਸਿਮ ਮੁਨੀਰ ਆ ਰਹੇ ਨੇ। ਉਹਨਾਂ ਦੀ ਪਹਿਲੀ ਵਿਜ਼ਿਟ ਪਾਕਿਸਤਾਨ ਦਾ ਆਰਮੀ ਚੀਫ ਬਣਨ ਤੋਂ ਬਾਅਦ 2023 ਦੇ ਵਿੱਚ ਸੀ, ਜਦੋਂ ਕਿ ਉਹ ਅਮਰੀਕਾ ਦੇ ਡਿਫੈਂਸ ਸੈਕਟਰੀ ਲਾਇਡ ਆਸਟਿਨ ਤੇ ਡਿਪਟੀ ਸੈਕਟਰੀ ਆਫ ਸਟੇਟ ਸਟੀਫਨ ਬਿਗਨ ਤੇ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਇਹਨਾਂ ਨੂੰ ਮਿਲੇ ਸੀ। ਔਰ ਇਸ ਦੇ ਉੱਤੇ ਜਦੋਂ ਹੁਣ ਉਸ ਪੀਰੀਅਡ 'ਚ ਵੀ ਜਦੋਂ ਅਮਰੀਕਾ ਆਏ ਸੀ ਜਨਰਲ ਸਾਹਿਬ, ਤੇ ਉਦੋਂ ਭਾਰਤ ਦੀ ਜਿਹੜੀ ਸਟੇਟਮੈਂਟ ਸੀ ਉਹ ਮੈਂ CNN ਦੇ ਪੇਜ ਤੋਂ ਹੀ ਕੱਢੀ ਹੈ। ਉਹਨੇ ਕਿਹਾ ਜੀ, ਆਵਰ ਕੰਸਰਨਸ ਫॉर ਪਾਕਿਸਤਾਨ ਸਪੋਰਟ ਟੂ ਟੈਰਰਿਜ਼ਮ, its support to cross-border attacks is well known. We would hope that other countries will also take counter-terrorism seriously. ਉਹਨੇ ਕਿਹਾ ਜੀ ਸਾਡਾ ਜਿਹੜਾ ਕੰਸਰਨ ਹੈ ਟੈਰਰਿਜ਼ਮ ਲਈ, ਯਾਨੀ ਈਵਨ ਉਦੋਂ ਵੀ ਜਦੋਂ ਕਿ ਉਹ ਵਿਜ਼ਿਟ ਕਰਦੇ ਨੇ 2023 ਦੇ ਵਿੱਚ ਭਾਰਤ ਨੇ ਪੂਰੀ ਠੀਕ ਲਾਈਨ ਲਈ। ਔਰ ਹੁਣ ਅੱਜ ਐਸ ਜੈਸ਼ੰਕਰ ਉੱਥੇ ਯੂਰਪੀਅਨ ਯੂਨੀਅਨ 'ਚ ਕਹਿ ਰਿਹਾ ਸੀ ਕਿ ਤੁਸੀਂ ਟੈਰਰਿਜ਼ਮ ਦੇ ਖਿਲਾਫ ਆਵਾਜ਼ ਨਹੀਂ ਚੁੱਕ ਰਹੇ, ਇਟ ਵਿਲ ਹੌਂਟ ਯੂ ਬੈਕ, ਕਿ ਤੁਹਾਡੇ ਆਏਗਾ ਫਿਰ ਵਾਪਸ ਆਏਗਾ। ਫਿਰ ਕਹਿ ਰਿਹਾ ਜੀ 1947 'ਚ ਜਦੋਂ ਪਾਕਿਸਤਾਨ ਨੇ ਇਨਵੇਡਰ ਭੇਜੇ ਸੀ ਕਸ਼ਮੀਰ ਦੇ ਵਿੱਚ, ਉਦੋਂ ਵੀ ਤੁਹਾਡੇ ਵੈਸਟਰਨ ਮੁਲਕਾਂ ਨੇ ਜਾਂ ਦੂਜਿਆਂ ਨੇ ਉਹਦੇ ਖਿਲਾਫ ਨਹੀਂ ਸੀ ਬੋਲਿਆ, ਇਵੇਂ ਹੀ ਹੁਣ ਵੀ ਤੁਸੀਂ ਨਹੀਂ ਬੋਲ ਰਹੇ। ਸੋ ਮਤਲਬ ਇਹ ਹੈ ਵੀ ਇੰਡੀਆ ਦੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਯੂਰਪੀਅਨ ਯੂਨੀਅਨ, ਦੁਨੀਆ ਦੇ ਬਾਕੀ ਮੁਲਕਾਂ 'ਚ, ਔਰ ਇਸ ਵਾਰ ਤਾਂ ਰਸ਼ੀਆ ਨੇ ਵੀ ਕੁਛ ਨਹੀਂ ਕਿਹਾ, ਰਾਦਰ ਇੱਧਰ ਜਿਹੜਾ ਉਹ ਪਾਕਿਸਤਾਨ ਨੂੰ ਦਹਿਸ਼ਤਗਰਦ ਬਣਾਉਣ ਤੇ ਲੱਗੇ ਹੋਏ ਨੇ, ਉਧਰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਦਹਿਸ਼ਤਗਰਦਾਂ ਦੇ ਨਾਲ ਕਾਊਂਟਰ ਟੈਰਰਿਜ਼ਮ ਕਮੇਟੀ ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਇੱਕ ਆਨਰੇਬਲ ਰੋਲ ਮਿਲਦਾ, ਉਹਨਾਂ ਨੂੰ ਰੂਸ ਤੇ ਵੀ ਗੁੱਸਾ ਹੈ ਵੀ ਰੂਸ ਨੇ ਜਿਹੜਾ ਉਹ ਇਸ ਦੇ ਉੱਤੇ ਜਿਹੜਾ ਉਹ ਵੀਟੋ ਨਹੀਂ ਕੀਤਾ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਇਹ ਵੀ ਕਿਆਸ ਆਈਆਂ ਨੇ ਕਿ ਵੀ ਇਸ ਪੀਰੀਅਡ 'ਚ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਆਸਿਮ ਮੁਨੀਰ ਨੂੰ ਇਨਵਾਈਟ ਕਰਨਾ, ਇਹਦੇ ਕੀ ਮਤਲਬ ਨੇ, ਕੀ ਮਾਨੇ ਨੇ। ਹੁਣ ਤੁਸੀਂ ਇੰਡੀਅਨ ਨੈਰੇਟਿਵ ਦੀ ਬੇਈਮਾਨੀ ਦੇਖੋ। ਹੁਣ ਉਹਨਾਂ ਨੂੰ ਲੱਗਦਾ ਵੀ ਆਪਣੇ ਲੋਕਾਂ ਨੂੰ ਅਸੀਂ ਕੀ ਕਵਾਂਗੇ ਕਿ ਵੀ ਅਸੀਂ ਤਾਂ ਇੰਨਾ ਕਰੋੜਾਂ ਰੁਪਈਆ ਖਰਚਿਆ ਹੈ, ਡੈਲੀਗੇਸ਼ਨ ਗਏ ਤਾਂ ਵਾਪਸ ਆਏ ਨਹੀਂ, ਤੇ ਉਸ ਪਾਸੇ ਆਪਣੀ ਅਜੇ ਸਕਸੈਸ ਵੀ ਨਹੀਂ ਸੀ ਸੈਲੀਬ੍ਰੇਟ ਕਰ ਰਹੇ ਕਿ G7 'ਚ ਸੱਦਾ ਅਸੀਂ ਦਵਾ ਦਿੱਤਾ ਉਹਨੂੰ ਮੋਦੀ ਨੂੰ। ਉਹਨੇ ਕਿਹਾ ਜੀ ਪਾਕਿਸਤਾਨ ਫੌਜੀ ਚੀਫ ਆ ਕੇ ਬਹਿ ਗਿਆ। ਹੁਣ ਉਹ ਕਹਿ ਰਹੇ ਨੇ ਇਹ ਵੀ ਹੋ ਸਕਦਾ ਹੈ ਕਿ ਵੀ ਦਹਿਸ਼ਤਗਰਦੀ ਦੇ ਉੱਤੇ ਅਮਰੀਕਾ ਜਿਹੜਾ ਉਹਦੇ ਕੰਨ ਪੁੱਟੇ, ਜਨਰਲ ਉਹਨੂੰ ਕਹੇ ਉਹਨੂੰ। ਹਾਲਾਂ ਦੂਜਿਆਂ ਨੇ ਉਹਨਾਂ ਦੇ ਆਪਣੇ ਹੀ ਕਹਿ ਰਹੇ ਨੇ ਵੀ ਕਿਹੜੀ ਤੁਸੀਂ ਬਕਵਾਸ ਮਾਰ ਰਹੇ ਹੋ। ਵੀ ਗੱਲ ਤਾਂ ਇਹ ਹੈ ਵੀ ਅਮਰੀਕਾ ਨੇ ਇਹ ਮੈਸੇਜ, ਹਾਲਾਂ ਇੱਕ ਆਰਗੂਮੈਂਟ ਇਹ ਹੈ ਕਿ ਜੀ ਅਮਰੀਕਾ ਨਹੀਂ ਚਾਹੁੰਦਾ ਕਿ ਵੀ ਜਿਹੜਾ ਪਾਕਿਸਤਾਨ ਚਾਈਨਾ ਦੀ ਪੂਰੀ ਗ੍ਰਿਪ ਦੇ ਵਿੱਚ ਜਾਏ, ਕਿਉਂਕਿ ਇਸ ਕਨਫਲਿਕਟ ਦੇ ਵਿੱਚ ਵੀ ਹੁਣ ਆਲਰੇਡੀ ਪਾਕਿਸਤਾਨ ਦੇ ਕੋਲ ਜਿਹੜੇ ਹਥਿਆਰ ਨੇ ਆਲਮੋਸਟ 80% ਦੇ ਨੇੜੇ ਚਾਈਨਾ ਦੇ ਨੇ, ਔਰ ਚਾਈਨਾ ਨੇ ਨਵੇਂ ਪਲੇਨ ਵੀ ਜਿਹੜੇ ਨੇ ਉਹ ਚਾਈਨੀਜ਼ ਖਰੀਦਣ ਦੀ ਲਾਈਨ ਹੈ ਜਿਹੜੇ ਮੋਰ ਇੰਪਰੂਵਾਈਜ਼ਡ ਨੇ। ਸੋ ਉਹਨਾਂ ਦਾ ਕਹਿਣਾ ਕਿ ਜੀ ਇਸ ਵੇਲੇ ਚਾਈਨਾ ਦੇ ਬਿਲਕੁਲ ਗ੍ਰਿਪ 'ਚ ਨਾ ਜਾਏ। ਪਾਕਿਸਤਾਨ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਇਹ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ, ਕੋਈ ਨਵਾਂ ਥੋੜੀ ਪਾਕਿਸਤਾਨ ਬਣਿਆ। ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਜਾਂ ਦੂਸਰੇ ਪਾਸੇ ਕੱਲਾ ਇਹੀ ਖਬਰ ਨਹੀਂ, ਜਦੋਂ ਤੁਸੀਂ ਦੂਸਰਾ ਪਾਰਟ ਦੇਖਦੇ ਹੋ ਕਿ ਅੱਜ ਕਨਫਰਮੇਸ਼ਨ ਹੀਅਰਿੰਗ ਦੇ ਮੌਕੇ US ਦਾ ਜਿਹੜਾ ਸੈਂਟਕੌਮ ਚੀਫ ਹੈ, ਸੈਂਟਰਲ ਕਮਾਂਡ ਦਾ, ਜਨਰਲ ਮਾਈਕਲ ਕੁਰਿਲਾ, ਉਹਨੇ ਜਦੋਂ ਪਾਕਿਸਤਾਨ ਦੇ ਉਹ ਗੁਣ ਗਾਏ, ਉਸ ਦੇ ਵਿੱਚ ਇਹਨਾਂ ਦੇ ਆਪਣੇ ਮੀਡੀਆ ਨੇ ਹੈਡਲਾਈਨ ਲਾਈ ਹੋਈ ਹੈ, US ਸੈਂਟਕੌਮ ਚੀਫ ਜਨਰਲ ਮਾਈਕਲ ਕੁਰਿਲਾ ਟਰਮਸ ਪਾਕਿਸਤਾਨ ਏ ਫਿਨੋਮੀਨਲ ਪਾਰਟਨਰ ਇਨ ਕਾਊਂਟਰ ਟੈਰਰਿਜ਼ਮ। ਹੁਣ ਇੰਡੀਆ ਕਹਿੰਦਾ ਵੀ ਸਾਡਾ ਜ਼ੋਰ ਲੱਗਾ ਹੋਇਆ ਵੀ ਪਾਕਿਸਤਾਨ ਨੂੰ ਅਸੀਂ ਟੈਰਰਿਸਟ ਸਾਬਤ ਕਰ ਰਹੇ ਹਾਂ, ਤੇ ਉਹਨਾਂ ਦਾ ਸੈਂਟਕੌਮ ਦਾ ਜਨਰਲ ਉਸ ਸੈਨੇਟ ਔਰ ਕਾਂਗਰਸ ਦੇ ਸਾਹਮਣੇ ਕਹਿ ਰਿਹਾ ਵੀ ਪਾਕਿਸਤਾਨ ਫਿਨੋਮੀਨਲ ਪਾਰਟਨਰ, ਯੂਨੀਕ।
ਕਾਊਂਟਰ ਟੈਰਰਿਜ਼ਮ ਦੇ ਵਿੱਚ। ਔਰ ਹਾਊਸ ਆਰਮਡ ਸਰਵਿਸ ਕਮੇਟੀ ਦੀ ਹੀਅਰਿੰਗ ਚੱਲ ਰਹੀ ਹੈ। ਜਨਰਲ ਕੁਰੀਲਾ ਨੇ ਹੀ ਆਰਗੂਡ ਇਨ ਫੇਵਰ ਆਫ ਸਟਰੈਂਥਨਿੰਗ ਟਾਈਜ਼ ਵਿਦ ਪਾਕਿਸਤਾਨ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਹੈਜ਼ ਬੀਨ ਏ phenomenal partner to US in countering terrorism, US General Michael Kurilla said on Tuesday। ਉਹਨਾਂ ਦੇ ਔਰ ਇਹ ਜਿਹੜੀ US ਹਾਊਸ ਆਰਮ ਸਰਵਿਸ ਕਮੇਟੀ ਦੀ ਹੀਅਰਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ's military has captured at least 5 ISIS Khorasan terrorists using intelligence provided by US and argued in favor of strengthening relations with both ਇੰਡੀਆ ਐਂਡ ਪਾਕਿਸਤਾਨ। ਉਹਨੇ ਕਿਹਾ ਜੀ ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਅਸੀਂ ਦੋਨਾਂ ਨਾਲ ਹੀ ਸੰਬੰਧ ਰੱਖ ਸਕਦੇ, ਕਿ ਪਾਕਿਸਤਾਨ ਦੀ ਨੇ ਬਹੁਤ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ 5 ਆਈਸਿਸ ਖੁਰਾਸਾਨੀ ਦੇ ਬੰਦੇ ਚੁੱਕੇ ਜਿਨ੍ਹਾਂ ਦੀ ਇਨਫੋਰਮੇਸ਼ਨ ਅਸੀਂ ਪ੍ਰੋਵਾਈਡ ਕੀਤੀ ਸੀ। ਫਿਰ ਉਹਨੇ ਕਿਹਾ ਸਿੰਸ ਦ ਬਿਗਨਿੰਗ ਆਫ 2024 ਪਾਕਿਸਤਾਨ ਹੈਡ ਓਵਰ 1000 ਟੈਰਰਿਸਟ ਅਟੈਕਸ ਇਨ ਵੈਸਟਰਨ ਏਰੀਆ killing about 700 security and personnel and civilians, and 2,500 were wounded. They are in an active counter-terrorism fight right now, and they have been a phenomenal partner in the counter-terrorism world. ਹੁਣ ਸੈਂਟਕੌਮ ਦਾ ਅਮਰੀਕੀ ਜਨਰਲ ਕਹਿ ਰਿਹਾ ਹੈ ਕਿ ਪਾਕਿਸਤਾਨ ਤਾਂ ਖੁਦ ਵਿਕਟਮ ਹੈ ਟੈਰਰਿਜ਼ਮ ਦਾ, ਕਿ ਵੀ ਉਹਨਾਂ ਨੇ ਆ ਪਿਛਲੇ ਪੀਰੀਅਡ ਦੇ ਵਿੱਚ 1000 ਦਹਿਸ਼ਤਗਰਦ ਹਮਲੇ ਉਹਨਾਂ ਦੇ ਪੱਛਮੀ ਏਰੀਆ 'ਚ ਹੋਏ, ਜਿਹਦੇ 'ਚ 700 ਦੇ ਕਰੀਬ ਉਹਨਾਂ ਦੇ ਸਿਕਿਉਰਿਟੀ ਵਾਲੇ ਮਾਰੇ ਗਏ, ਸਿਵਿਲੀਅਨ ਮਾਰੇ ਗਏ, 2500 ਜ਼ਖਮੀ ਹੋਇਆ। ਔਰ ਉਹ ਇੱਕ ਕਾਊਂਟਰ ਟੈਰਰਿਜ਼ਮ ਫਾਈਟ ਦੇ ਰਹੇ ਨੇ, ਔਰ ਉਹ ਸਾਡੇ ਫਿਨੋਮੀਨਲ ਪਾਰਟਨਰ ਨੇ। ਹੁਣ ਮੈਂ ਇਹ ਸਮਝਦਾ ਕਿ ਭਾਈ ਇਸ ਸਾਰੇ ਤੋਂ ਬਾਅਦ ਤਾਂ ਕੋਈ ਇਹ ਸ਼ੱਕ ਸ਼ੁਬਾ ਨਹੀਂ ਰਹਿ ਜਾਂਦਾ ਕਿ ਬਈ ਇਸ ਸਾਰੇ 'ਚ ਆਸਮ ਮੁਨੀਰ ਦਾ ਆਉਣਾ ਕਿੰਨੀ ਵੱਡੀ ਖਬਰ ਹੈ। ਹਾਂ, ਇਸ ਦੇ ਨਾਲ ਇੱਕ ਜ਼ਰੂਰ ਜਿਹੜੀ ਵਿਦਨ ਪਾਕਿਸਤਾਨ ਦੀ ਡੋਮੈਸਟਿਕ ਪੋਲਿਟਿਕਸ 'ਚ ਵੀ ਇਹਦਾ ਇੱਕ ਰਿਪਲ ਇਫੈਕਟ ਹੋਏਗਾ, ਕਿਉਂਕਿ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਤਹਿਰੀਕ-ਏ ਇਨਸਾਫ, ਉਹਨਾਂ ਨੂੰ ਹੋਪ ਸੀ ਕਿ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਨ ਪ੍ਰੈਸ਼ਰ ਹੋਏਗਾ, ਪੋਲੀਟੀਕਲੀ ਇਮਰਾਨ ਖਾਨ ਦੀ ਰਿਹਾਈ ਹੋਏਗੀ ਔਰ ਪਾਕਿਸਤਾਨੀ ਫੌਜ ਜਾਂ ਜਨਰਲ ਮੁਨੀਰ ਦੇ ਖਿਲਾਫ ਅਮਰੀਕਾ ਦੇ ਵਿੱਚ ਵੀ US ਕਾਂਗਰਸ 'ਚ ਵੀ 1-2 ਕਾਂਗਰਸਮੈਨਾਂ ਤੋਂ ਇਸ ਕਿਸਮ ਦਾ ਰੈਜ਼ੋਲੂਸ਼ਨ ਜਿਹੜਾ ਹੈ ਉਹ ਹਾਲਾਂ ਇਨੀਸ਼ੀਅਲ ਸਟੇਜ 'ਤੇ ਹੀ ਹੈ। ਔਰ ਇਹ ਜ਼ਰੂਰ ਇਸ 'ਚੋਂ ਇੱਕ ਗੱਲ ਸਾਬਤ ਹੋਈ ਵੀ ਅਮਰੀਕਾ ਨੇ ਈਵਨ ਜਿਹੜਾ ਪਾਕਿਸਤਾਨ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਵੀ ਬਾਈਪਾਸ ਕੀਤਾ ਹੈ। ਸ਼ਹਬਾਜ਼ ਸ਼ਰੀਫ ਵਾਲੇ ਸਿੱਧਾ ਫੌਜ ਦੇ ਨਾਲ ਉਹਨਾਂ ਦੀ ਜੇ ਤੁਸੀਂ ਟਾਈਮਿੰਗ ਦੇਖੋ ਤੇ ਸੈਂਟਕੌਮ ਦੇ ਜਨਰਲ ਦੀ ਜਿਹੜੀ ਹੈ ਉਹ ਟੈਸਟੀਮਨੀ ਪਾਕਿਸਤਾਨ ਨੂੰ ਇੱਕ ਡਿਪੈਂਡੇਬਲ ਫਿਨੋਮੀਨਲ ਪਾਰਟਨਰ ਇਨ ਐਂਟੀ ਟੈਰਰਿਜ਼ਮ ਫਾਈਟ। ਆਲਰੇਡੀ ਅਮਰੀਕਾ ਨੇ ਜਿਵੇਂ ਵਰਲਡ ਬੈਂਕ, IMF ਦੂਜੇ ਤੀਜੇ ਤੋਂ ਲੋਨ ਦੀ ਅਪਰੂਵਲ, ਇੰਡੀਆ ਦੇ ਡੈਲੀਗੇਸ਼ਨ ਜਾਂ ਜੋ ਇਹਦੇ ਬਾਵਜੂਦ ਉਹਨਾਂ ਨੂੰ ਕਿਸੇ ਨੂੰ ਮੂੰਹ ਨਾ ਲਾਣਾ, ਐਂਡ ਐਨ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਆਪਣੇ ਜਨਮ ਦਿਨ ਦੇ ਉੱਤੇ ਆਸਮ ਮੁਨੀਰ ਨੂੰ ਇਨਵਾਈਟ ਕਰਨਾ ਔਰ ਪਾਕਿਸਤਾਨ ਦੇ ਫੌਜੀ ਚੀਫ ਦਾ 250 ਸਾਲਾ ਅਮਰੀਕਨ ਫੌਜ ਦੀ ਸਥਾਪਨਾ ਦਿਵਸ ਦੇ ਉੱਤੇ ਪੈਰੇਡ ਦੇ ਵਿੱਚ ਸ਼ਾਮਲ ਹੋਣਾ, ਉਹ ਸਾਰੇ ਦਾ ਐਜ਼ ਏ ਗੈਸਟ। ਮੈਂ ਸਮਝਦਾ ਵੀ ਇਸ ਨੇ ਜੋ S ਜੈਸ਼ੰਕਰ ਔਰ ਭਾਰਤ ਨੇ ਜੋ ਉਹਨਾਂ ਦੀ ਵਿਦੇਸ਼ ਨੀਤੀ ਉਹਨੂੰ ਕਹਿੰਦਾ ਵੀ ਧੜਮ ਕਰਕੇ ਥੱਲੇ ਡਿਗੇ, ਤੇ ਇਹਦੇ ਤੇ ਅਗੇਨ ਜੇ ਫਿਰ ਪੰਜਾਬੀ ਦਾ ਇਹ ਅਖਾਣ ਲਾ ਦਈਏ ਕਿ ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਕਹੇ ਨੱਥ ਕਢਾਉਣ ਨੂੰ। ਹੁਣ ਭਾਰਤ ਸਮਝਦਾ ਸੀ ਵੀ ਨੱਥ ਕਢਾ ਕੇ ਦੇਣਗੇ ਸਾਨੂੰ, ਉਹਨਾਂ ਨੇ ਨੱਕ ਵੱਢ ਕੇ ਜਿਹੜਾ ਉਹ ਜੇਬ 'ਚ ਪਾ ਲਿਆ। ਜੀ ਰਾਜਾ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।